ਬਿਗਨਿੰਗ 'ਚ ਤਾਂ ਇਹਨੂੰ ਐਜ਼ ਏ ਹੈਲਥ ਪ੍ਰੋਡਕਟ ਐਡਵਰਟਾਈਜ਼ ਕੀਤਾ ਜਾਂਦਾ ਸੀ ਕਿ ਸਿਹਤ ਲਈ ਗੁਣਕਾਰੀ, ਔਰ ਪੂਰੀ ਉਸ ਕਿਸਮ ਦੀਆਂ ਐਡਾਂ ਤੁਸੀਂ ਉਹਨਾਂ ਦੀ ਹਿਸਟਰੀ ਦੇਖੋ। ਫਿਰ ਇੰਨੀ ਵੱਡੀ ਟੋਬੈਕੋ ਇੰਡਸਟਰੀ ਕਿ ਉਹਨਾਂ ਨੇ ਜਦੋਂ ਇਹ ਰਿਸਰਚਿਸ ਆ ਵੀ ਗਈਆਂ ਸੈਕੰਡ ਪਾਰਟ 20th ਸੈਂਚਰੀ ਕਿ ਭਾਈ ਕਿਵੇਂ ਲੰਗ ਕੈਂਸਰ ਔਰ ਦੂਸਰੀਆਂ ਬਿਮਾਰੀਆਂ ਦਾ ਵੀ ਉਹਨਾਂ ਨੇ ਉਹ ਡਾਟਾ ਦਬਾ ਛੱਡਿਆ ਕਿੰਨੀ ਦੇਰ। ਔਰ ਅਮਰੀਕਾ ਦੀ ਹਿਸਟਰੀ 'ਚ ਸਭ ਤੋਂ ਵੱਡਾ ਲਾਸੂਟ ਕਿੰਨੇ ਬਿਲੀਅਨ ਡਾਲਰ ਦਾ ਜਿਹੜਾ ਉਹਨਾਂ ਦੇ ਅਗੇਂਸਟ ਟੋਬੈਕੋ ਕੰਪਨੀਆਂ ਦੇ ਗਿਆ ਕਿ ਵੀ ਤੁਸੀਂ ਕਿੰਨਾ ਬੋਝ ਪਾਇਆ ਪਬਲਿਕ ਹੈਲਥ ਸਿਸਟਮ ਦੇ ਉੱਤੇ। ਭੂਟਾਨ ਇੱਕ ਐਸਾ ਮੁਲਕ ਹੈ ਦੁਨੀਆ ਦਾ ਜਿੱਥੇ ਤੰਬਾਕੂ ਨੋਸ਼ੀ ਪੂਰੀ ਤਰ੍ਹਾਂ ਉਸ ਦੇ ਉੱਤੇ ਪਾਬੰਦੀ। ਸਾਡੇ ਗੁਰੂ ਸਾਹਿਬਾਨ ਨੇ ਜਿੱਥੇ ਤੰਬਾਕੂ ਨੂੰ ਕੁਰੈਤ ਪੁਰਾਤਨ ਪੀਰੀਅਡ ਦੇ ਵਿੱਚ ਇਸ ਦੇ ਲਈ ਲਫ਼ਜ਼ ਜਗਤ ਝੂਠ ਸੀ, ਸ਼ਰਾਬ ਦੀ ਮਨਾਹੀ, ਨਸ਼ਿਆਂ ਤੋਂ ਦੂਰ ਰਹਿਣਾ। ਔਰ ਕਿੰਨੇ ਅਫਸੋਸ ਦੀ ਗੱਲ ਹੈ ਕਿ ਉਸ ਪੰਜਾਬ ਸਟੇਟ ਦਾ ਵੱਡਾ ਰੈਵਨਿਊ ਅੱਜ ਸ਼ਰਾਬ ਦੇ ਉੱਤੇ ਟੈਕਸ ਦੇ ਨਾਲ ਆਉਂਦਾ ਹੈ। ਔਰ ਸਰਕਾਰ ਕਹਿੰਦੇ ਜੀ ਇੱਥੋਂ ਆਏਗਾ ਅਸੀਂ ਸਕੂਲ ਚਲਾਵਾਂਗੇ, ਅਸੀਂ ਫਲਾਣਾ ਚਲਾਵਾਂਗੇ। ਨਿਊਜ਼ੀਲੈਂਡ ਛੋਟਾ ਜਿਹਾ ਮੁਲਕ ਹੈ, 5 ਮਿਲੀਅਨ 50 ਲੱਖ ਦੀ ਆਬਾਦੀ ਹੈ। ਉਹਨਾਂ ਨੇ ਕਿਹਾ ਜੀ 5000 ਲੋਕ ਜਿਹੜੇ ਨੇ ਹਰ ਸਾਲ ਦੇ ਵਿੱਚ ਉਹ ਇਹਦੇ ਨਾਲ ਮਰਦੇ ਨੇ ਤੰਬਾਕੂ ਨੋਸ਼ੀ ਦੇ ਨਾਲ। ਕਿ ਵੀ ਪੀਪਲ ਏਜਡ 14 ਐਂਡ ਅੰਡਰ in 2027 will never be allowed to purchase cigarettes in a Pacific country of 5 million. ਉਹਨਾਂ ਨੇ ਜਿਹੜੀ they will curb the number of retailers authorized to sell tobacco and cut nicotine levels in all products. ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਚਿਆਂ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਨਿਊਜ਼ੀਲੈਂਡ ਦੇ ਹਵਾਲੇ ਨਾਲ ਕਿ ਨਿਊਜ਼ੀਲੈਂਡ ਦੀ ਸਰਕਾਰ ਵੱਲੋਂ ਤੰਬਾਕੂ ਦੇ ਸਿਹਤ ਤੇ ਪੈਣ ਵਾਲੇ ਖਤਰਨਾਕ ਅਸਰ ਨੂੰ ਦੇਖਦੇ ਹੋਏ ਭਵਿੱਖ ਦੀਆਂ ਪੀੜ੍ਹੀਆਂ ਨੂੰ ਇਸ ਤੋਂ ਸੁਰੱਖਿਅਤ ਕਰਨ ਲਈ ਇੱਕ ਬਹੁਤ ਚੰਗਾ ਫੈਸਲਾ ਲਿਆ ਗਿਆ ਹੈ। ਸੋ ਨਿਊਜ਼ੀਲੈਂਡ ਸਰਕਾਰ ਇੱਕ ਕਾਨੂੰਨ ਲਿਆ ਰਹੀ ਹੈ ਜਿਸ ਅਨੁਸਾਰ 2027 ਤੱਕ ਨਿਊਜ਼ੀਲੈਂਡ ਵਿੱਚ ਸਿਗਰਟ ਤੰਬਾਕੂ ਦੇ ਵੇਚਣ ਉੱਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਸੋ ਵਿਊਅਰਸ ਯਾਦ ਰਹੇ ਕਿ ਇੱਕ ਪਾਸੇ ਨਿਊਜ਼ੀਲੈਂਡ ਵਰਗੇ ਜਿਹੜੇ ਮੁਲਕ ਨੇ ਆਪਣੀਆਂ ਫਿਊਚਰ ਜਨਰੇਸ਼ਨ ਨੂੰ ਨਸ਼ਿਆਂ ਤੋਂ ਬਚਾਉਣ ਲਈ ਲੱਗੇ ਹੋਏ ਨੇ, ਪਰ ਦੂਸਰੇ ਪਾਸੇ ਪੰਜਾਬ ਵਿੱਚ ਪਿੰਡ ਅਤੇ ਹਰ ਗਲੀ ਦੇ ਮੋੜ ਤੇ ਸ਼ਰਾਬ ਦੇ ਠੇਕੇ ਖੋਲੇ ਜਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਕੁਝ ਚੀਜ਼ਾਂ ਨੂੰ ਜਿਨ੍ਹਾਂ ਨੂੰ ਪਹਿਲਾਂ ਇੱਕ ਸਿਹਤ ਲਈ ਚੰਗਾ ਹੋਣ ਕਰਕੇ ਮਾਰਕੀਟਿੰਗ ਕੀਤੀ ਗਈ, ਦੁਨੀਆ ਮਾਰਕੀਟਿੰਗ ਦੀ ਹੈ, ਝੂਠ ਬੋਲਿਆ ਜਾਂਦਾ ਹੈ। ਅੱਜ ਜਦੋਂ ਦੁਨੀਆ ਦੇ ਵਿੱਚ ਤੰਬਾਕੂ ਜਿਸ ਦੇ ਵਿੱਚ ਸਿਗਰਟ ਔਰ ਉਸ ਦੇ ਬਾਕੀ ਬ੍ਰਾਂਡ ਹੁੱਕਾ ਔਰ ਚਿਊਏਬਲ ਟੋਬੈਕੋ ਕਈ ਕੈਟਾਗਰੀਜ਼ ਆ ਜਾਂਦੀਆਂ ਨੇ, ਉਸ ਨੂੰ ਕਿਵੇਂ ਸਾਇੰਸ ਨੇ ਸਾਬਤ ਕੀਤਾ ਕਿ ਭਾਈ ਇਹ ਕਿਵੇਂ ਡੈਮੇਜ ਕਰਦਾ ਹੈ। ਸਿਰਫ ਪੀਣ ਵਾਲਾ ਹੀ ਨਹੀਂ, ਫਿਰ ਉਹਦਾ ਜਿਹੜਾ ਪੈਸਿਵ ਸਮੋਕ ਹੈ ਕਿ ਜਿਸ ਏਰੀਆ 'ਚ ਪੀਤਾ ਜਾਂਦਾ ਹੈ, ਜਿਹੜੇ ਉਸ ਨੂੰ ਇਨਹੇਲ ਕਰਦੇ ਨੇ ਉਹਨਾਂ 'ਚ ਵੀ ਕਿੰਨਾ ਜ਼ਿਆਦਾ ਨੁਕਸਾਨ ਹੈ। ਕੁਝ ਮਾਮਲੇ 'ਚ ਤਾਂ ਉਹਨਾਂ ਦਾ ਜ਼ਿਆਦਾ ਨੁਕਸਾਨ ਹੁੰਦਾ ਹੈ। ਔਰ ਹੌਲੀ ਟੋਬੈਕੋ ਇੰਡਸਟਰੀ ਦੀ ਦੁਨੀਆ 'ਚ ਇੰਨੀ ਪਾਵਰਫੁਲ ਲੌਬੀ ਸੀ ਕਿਉਂਕਿ 20ਵੀਂ ਸਦੀ ਦੀ ਬਿਗਨਿੰਗ 'ਚ ਤਾਂ ਇਹਨੂੰ ਐਜ਼ ਏ ਹੈਲਥ ਪ੍ਰੋਡਕਟ ਐਡਵਰਟਾਈਜ਼ ਕੀਤਾ ਜਾਂਦਾ ਸੀ ਕਿ ਸਿਹਤ ਲਈ ਗੁਣਕਾਰੀ, ਔਰ ਪੂਰੀ ਉਸ ਕਿਸਮ ਦੀਆਂ ਐਡਾਂ ਤੁਸੀਂ ਉਹਨਾਂ ਦੀ ਹਿਸਟਰੀ ਦੇਖੋ। ਫਿਰ ਇੰਨੀ ਵੱਡੀ ਟੋਬੈਕੋ ਇੰਡਸਟਰੀ ਕਿ ਉਹਨਾਂ ਨੇ ਜਦੋਂ ਇਹ ਰਿਸਰਚਿਸ ਆ ਵੀ ਗਈਆਂ ਸੈਕੰਡ ਪਾਰਟ 20th ਸੈਂਚਰੀ ਕਿ ਭਾਈ ਕਿਵੇਂ ਲੰਗ ਕੈਂਸਰ ਔਰ ਦੂਸਰੀਆਂ ਬਿਮਾਰੀਆਂ ਦਾ ਵੀ ਉਹਨਾਂ ਨੇ ਉਹ ਡਾਟਾ ਦਬਾ ਛੱਡਿਆ ਕਿੰਨੀ ਦੇਰ। ਔਰ ਅਮਰੀਕਾ ਦੀ ਹਿਸਟਰੀ 'ਚ ਸਭ ਤੋਂ ਵੱਡਾ ਲਾਸੂਟ ਕਿੰਨੇ ਬਿਲੀਅਨ ਡਾਲਰ ਦਾ ਜਿਹੜਾ ਉਹਨਾਂ ਦੇ ਅਗੇਂਸਟ ਟੋਬੈਕੋ ਕੰਪਨੀਆਂ ਦੇ ਗਿਆ ਕਿ ਵੀ ਤੁਸੀਂ ਕਿੰਨਾ ਬੋਝ ਪਾਇਆ ਪਬਲਿਕ ਹੈਲਥ ਸਿਸਟਮ ਦੇ ਉੱਤੇ, ਔਰ ਕਿਵੇਂ ਲੋਕਾਂ ਦੀਆਂ ਜਿਹੜੀਆਂ ਨੇ ਮੌਤਾਂ ਦੇ ਲਈ ਇਹ ਟੋਬੈਕੋ ਜ਼ਿੰਮੇਵਾਰ ਹੈ। ਔਰ ਉਸ ਤੋਂ ਬਾਅਦ ਹੀ ਇਹ ਹੋਇਆ ਵੀ ਹੌਲੀ ਪਾਬੰਦੀ ਰੈਸਟੋਰੈਂਟਾਂ 'ਚ ਨਹੀਂ, ਜਹਾਜ਼ਾਂ 'ਚ ਨਹੀਂ, ਤਾਂ ਆਮ ਸਮੋਕਿੰਗ ਤਾਂ ਪਬਲਿਕ ਹੁੰਦੀ ਸੀ। ਹੌਲੀ ਜਿਹੜਾ ਹੈ ਫਿਰ ਇਹ ਹੋਇਆ ਜੀ ਲਿਖੋ ਤੰਬਾਕੂ ਨੋਸ਼ੀ ਖਤਰਨਾਕ ਹੈ, ਇਸ ਦੇ ਉੱਤੇ ਵਾਰਨਿੰਗਸ। ਔਰ ਕੁਛ ਮੁਲਕ ਜਿਨ੍ਹਾਂ 'ਚ ਸਭ ਤੋਂ ਪਹਿਲਾਂ ਮੈਂ ਸਮਝਦਾ ਭੂਟਾਨ ਇੱਕ ਛੋਟਾ ਜਿਹਾ ਮੁਲਕ ਹੈ ਔਰ ਇੰਡੀਆ ਨੇ ਉਸ ਦੇ ਉੱਤੇ ਛਾਪਾ ਪਾਇਆ ਹੋਇਆ, ਪਰ ਭੂਟਾਨ ਇੱਕ ਐਸਾ ਮੁਲਕ ਹੈ ਦੁਨੀਆ ਦਾ ਜਿੱਥੇ ਤੰਬਾਕੂ ਨੋਸ਼ੀ ਪੂਰੀ ਤਰ੍ਹਾਂ ਉਸ ਦੇ ਉੱਤੇ ਪਾਬੰਦੀ ਹੈ। ਤੁਸੀਂ ਉੱਥੇ ਜੇ ਤੁਹਾਡੇ ਕੋਲੋਂ ਵਸੂਲ ਵੀ ਹੋ ਜਾਏ, ਭਾਵੇਂ ਤੁਸੀਂ ਬਾਹਰੋਂ ਆਏ, ਔਰ ਸਭ ਤੋਂ ਵੱਡਾ ਉਹਨਾਂ ਦਾ ਸੋਰਸ ਵੀ ਟੂਰਿਜ਼ਮ ਦਾ ਹੈ, ਉਹ ਚੁੱਕ ਕੇ ਅੰਦਰ ਦੇ ਦਿੰਦੇ ਨੇ। ਭੂਟਾਨ ਦੇ ਵਿੱਚ ਤੁਹਾਨੂੰ ਕਿਤੇ ਵੀ ਇਸ ਲਈ ਦੁਨੀਆ ਦਾ ਸਭ ਤੋਂ ਹੈਲਥੀ ਮੁਲਕ ਨੂੰ ਮੰਨਿਆ ਜਾਂਦਾ ਹੈ ਕਿ ਉੱਥੋਂ ਦੇ ਲੋਕਾਂ ਨੇ ਕਦੇ ਤੰਬਾਕੂ ਦਾ ਧੂੰਆਂ ਨਹੀਂ ਦੇਖਿਆ ਹੈ। ਔਰ ਹੁਣ ਉਸ ਲਾਈਨ ਦੇ ਉੱਤੇ ਜਿਹੜੀ ਖਬਰ ਮੈਨੂੰ ਚੰਗੀ ਲੱਗੀ, ਕਿਉਂਕਿ ਜਦੋਂ ਅਸੀਂ ਪੰਜਾਬ ਵੱਲ ਦੇਖਦੇ ਹਾਂ, ਸਾਡੇ ਗੁਰੂ ਸਾਹਿਬਾਨ ਨੇ ਜਿੱਥੇ ਤੰਬਾਕੂ ਨੂੰ ਕੁਰੈਤ ਪੁਰਾਤਨ ਪੀਰੀਅਡ ਦੇ ਵਿੱਚ ਇਸ ਦੇ ਲਈ ਲਫ਼ਜ਼ ਜਗਤ ਝੂਠ ਸੀ,
ਸ਼ਰਾਬ ਦੀ ਮਨਾਹੀ, ਨਸ਼ਿਆਂ ਤੋਂ ਦੂਰ ਰਹਿਣਾ। ਔਰ ਕਿੰਨੇ ਅਫਸੋਸ ਦੀ ਗੱਲ ਹੈ ਕਿ ਉਸ ਪੰਜਾਬ ਸਟੇਟ ਦਾ ਵੱਡਾ ਰੈਵਨਿਊ ਅੱਜ ਸ਼ਰਾਬ ਦੇ ਉੱਤੇ ਟੈਕਸ ਦੇ ਨਾਲ ਆਉਂਦਾ ਹੈ। ਔਰ ਉਸ ਸਰਕਾਰ ਕਹਿੰਦੇ ਜੀ ਇੱਥੋਂ ਆਏਗਾ ਅਸੀਂ ਸਕੂਲ ਚਲਾਵਾਂਗੇ, ਅਸੀਂ ਫਲਾਣਾ ਚਲਾਵਾਂਗੇ। ਲੇਕਿਨ ਦੂਸਰਾ ਮੁਲਕ ਭੂਟਾਨ ਤੋਂ ਬਾਅਦ ਨਿਊਜ਼ੀਲੈਂਡ ਹੈ ਜਿਨੇ ਉਹ ਇੱਕ ਕਾਨੂੰਨ ਬਣਾਉਣ ਜਾ ਰਹੇ ਨੇ, ਔਰ ਇਹ ਅੱਜ ਮੇਨ ਸਾਰੇ ਇੰਟਰਨੈਸ਼ਨਲ ਮੀਡੀਆ ਦੀ ਖਬਰ ਹੈ, ਨਿਊਜ਼ੀਲੈਂਡ ਟੂ ਬੈਨ ਸਿਗਰਟ ਸੇਲਸ ਫॉर ਫਿਊਚਰ ਜਨਰੇਸ਼ਨ। ਇੱਕਦਮ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਐਡਿਕਸ਼ਨ ਹੁੰਦੀ ਹੈ, ਜਿਹੜੇ ਆਲਰੇਡੀ ਯੂਜ਼ ਟੂ ਨੇ ਉਹਨਾਂ ਪਰ ਸਲੋਲੀ, ਤਾਂ ਕਿ ਔਰ ਉਹਨਾਂ ਦਾ ਜਿਹੜਾ ਨਿਸ਼ਾਨਾ ਹੈ ਕਿ ਵੀ ਉਹ ਇਸ ਕਿਸਮ ਦਾ ਕਰ ਰਹੇ ਨੇ। ਪਹਿਲਾਂ ਤਾਂ ਉਹਨਾਂ ਦਾ ਡੇਟਾ ਹੈ ਕਿ ਸਮੋਕਿੰਗ ਕਿਲਸ ਅਬਾਊਟ 5000 ਪੀਪਲ ਅ ਈਅਰ ਇਨ ਨਿਊਜ਼ੀਲੈਂਡ, ਮੇਕਿੰਗ ਇਟ वन ऑफ द कंट्रीज टॉप कॉजेज ऑफ प्रिवेंटेबल डेथ, और 4 in 5 smokers started before age 18, the country's government said। ਨਿਊਜ਼ੀਲੈਂਡ ਛੋਟਾ ਜਿਹਾ ਮੁਲਕ ਹੈ, 5 ਮਿਲੀਅਨ 50 ਲੱਖ ਦੀ ਆਬਾਦੀ ਹੈ। ਉਹਨਾਂ ਨੇ ਕਿਹਾ ਜੀ 5000 ਲੋਕ ਜਿਹੜੇ ਨੇ ਹਰ ਸਾਲ ਦੇ ਵਿੱਚ ਉਹ ਇਹਦੇ ਨਾਲ ਮਰਦੇ ਨੇ, ਤੰਬਾਕੂ ਨੋਸ਼ੀ ਦੇ ਨਾਲ। ਔਰ ਜਿਹੜੇ 5 ਜੇ ਤੰਬਾਕੂ ਪੀਣ ਵਾਲੇ ਨੇ ਉਹਨਾਂ ਚੋਂ 4 ਉਹ ਨੇ ਜਿਹੜੇ 18 ਸਾਲ ਤੋਂ ਵੀ ਘੱਟ ਉਮਰ ਦੇ ਨੇ, ਕਿਉਂਕਿ ਤੰਬਾਕੂ ਨੋਸ਼ੀ 12-13 ਸਾਲ ਦੀ ਉਮਰ ਦੇ ਵਿੱਚ ਹੁੰਦੀ ਹੈ। ਸੋ ਉਹਨਾਂ ਨੇ ਇਸ ਕਿਸਮ ਦਾ ਫੈਸਲਾ, ਔਰ ਉਹਦੇ 'ਚ ਕਿਉਂਕਿ ਨਿਊਜ਼ੀਲੈਂਡ 'ਚ ਗੋਰਾ ਰੇਸ ਤੇ ਜਾਣ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਨੇਟਿਵ ਲੋਕ ਨੇ ਮੌਰੀ, ਉਹਨਾਂ 'ਚ ਤੰਬਾਕੂ ਨੋਸ਼ੀ ਬਹੁਤ ਜ਼ਿਆਦਾ। ਔਰ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਕੋਲੰਬਸ ਜਿਹੜਾ ਇੱਥੋਂ ਤੰਬਾਕੂ ਲੈ ਕੇ ਗਿਆ ਹੈ, ਜਹਾਂਗੀਰ ਦੇ ਜ਼ਮਾਨੇ 'ਚ ਇੰਡੀਆ ਪਹੁੰਚਿਆ, ਕਿਉਂਕਿ ਇੱਥੋਂ ਦੇ ਜਿਹੜੇ ਨੇਟਿਵ ਅਮਰੀਕਨ ਸੀ ਉਹ ਵੀ ਤੰਬਾਕੂ ਹੁੰਦਾ ਸੀ ਅਮਰੀਕਾ ਦੇ ਵਿੱਚ, ਉਹ ਇਸਤੇਮਾਲ ਕਰਦੇ ਸੀ ਉਸ ਦਾ, ਉਸ ਨੂੰ ਆਪਣੀ ਰਿਲੀਜੀਅਸ ਕੁਛ ਪਾਰਟ ਲਈ ਵੀ, ਅਦਰਵਾਈਜ਼ ਵੀ। ਔਰ ਇਹੀ ਕਾਰਨ ਹੈ ਕਿ ਜਿਹੜਾ ਨਿਊਜ਼ੀਲੈਂਡ ਦਾ ਡੇਟਾ ਹੈ ਉਹਨਾਂ ਨੇ ਦੇਖਿਆ ਕਿ ਵੀ ਸਾਰੇ ਨਿਊਜ਼ੀਲੈਂਡ ਦੇ 11.6% ਲੋਕ ਜਿਹੜੇ ਨੇ 15 ਸਾਲ ਤੋਂ ਉੱਪਰ ਦੇ ਉਹ ਸਮੋਕ ਕਰਦੇ ਨੇ। ਲੇਕਿਨ ਮੌਰੀ ਜਿਹੜੇ ਨੇ ਉਹਨਾਂ ਦਾ ਹਰ ਤੀਸਰਾ ਬੰਦਾ ਹੈ, ਕਲੋਜ਼ ਟੂ 30% ਇੰਡੀਜਨਸ ਜਿਹੜੇ ਨੇ ਉਹ ਸਮੋਕਿੰਗ ਕਰਦੇ ਨੇ, ਹਰ ਤੀਸਰਾ ਮੌਰੀ। ਔਰ 11.6% ਜਿਹੜੇ ਨੇ ਨਿਊਜ਼ੀਲੈਂਡਰ 15 ਸਾਲ ਤੋਂ ਵੱਡੀ ਉਮਰ ਦੇ। ਹੁਣ ਜਿਹੜਾ ਉਹਨਾਂ ਨੇ ਸਿਸਟਮੈਟਿਕਲੀ ਇਹਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ ਕਿ ਵੀ ਪੀਪਲ ਏਜਡ 14 ਐਂਡ ਅੰਡਰ ਇਨ 2027 will never be allowed to purchase cigarettes in a Pacific country of 5 million। ਜਿਹੜੀ ਉਹਨਾਂ ਨੇ ਪਲਾਨ ਅਨਵੇਲ ਕੀਤੀ ਹੈ ਕਿ 2027 ਤੱਕ ਪਹੁੰਚਦੇ ਆ, ਮਤਲਬ 6 ਸਾਲ ਬਾਅਦ 14 ਸਾਲ ਦੇ ਉਮਰ ਦੇ ਬੱਚੇ ਕਦੇ ਵੀ ਸਿਗਰਟ ਨਹੀਂ ਖਰੀਦ ਸਕਣਗੇ, ਕਿਉਂਕਿ ਉਹਨਾਂ ਨੇ ਜਿਹੜੀ ਦੇ ਵਿਲ ਕਰਬ ਦਾ ਨੰਬਰ ਆਫ ਰਿਟੇਲਰਸ ਆਥੋਰਾਈਜ਼ਡ ਟੂ ਸੈਲ ਟੋਬੈਕੋ ਐਂਡ ਕੱਟ ਨਿਕੋਟਿਨ ਲੈਵਲਸ ਇਨ ਆਲ ਪ੍ਰੋਡਕਟਸ। ਜਿੰਨੀਆਂ ਕੱਲਾ ਇਹੀ ਨਹੀਂ ਵੀ ਤੰਬਾਕੂ ਸਿਗਰਟ ਜਾਂ ਬੀੜੀ ਹੁੰਦਾ, ਨਿਕੋਟਿਨ ਪ੍ਰੋਡਕਟ ਕਿੰਨੇ ਫਾਰਮ 'ਚ ਨੇ। ਔਰ ਇਹ ਤੁਸੀਂ ਪੰਜਾਬ 'ਚ ਦੇਖੋ ਸਕੂਲੀ ਬੱਚੇ ਵੀ ਚਿਊਏਬਲ ਟੋਬੈਕੋ ਦੇ ਥੱਲੇ, ਔਰ ਉਹ ਸਾਰਾ ਥਰੋਟ ਕੈਂਸਰ ਆਫ ਦਾ ਟੰਗ ਉਹਦੇ ਨਾਲ ਹੁੰਦਾ ਹੈ। ਉਹਨਾਂ ਨੇ ਕਿਹਾ ਵੀ ਵਾਂਟ ਟੂ ਮੇਕ ਸ਼ੋਰ ਯੰਗ ਪੀਪਲ ਨੈਵਰ ਸਟਾਰਟ ਸਮੋਕਿੰਗ, ਸੋ ਵੀ ਵਿਲ ਮੇਕ ਇਟ ਐਨ ਆਫੈਂਸ ਟੂ ਸੈਲ ਔਰ ਸਪਲਾਈ ਸਮੋਕ ਟੋਬੈਕੋ ਪ੍ਰੋਡਕਟਸ ਟੂ ਨਿਊ ਕੋਹੋਰਟਸ ਆਫ ਯੂਥ। ਉਹਨਾਂ ਦੇ ਮਿਨਿਸਟਰ ਨੇ ਕਿਹਾ ਕਿ ਭਾਈ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਜਦੋਂ ਸੈਲਰੀ ਨਹੀਂ ਹੋਣਗੇ ਜਿਹੜੇ ਆਥੋਰਾਈਜ਼ਡ ਨੇ, ਔਰ ਇਸ ਤਰ੍ਹਾਂ ਬੱਚਿਆਂ ਤੱਕ ਉਹ ਨਹੀਂ ਪਹੁੰਚੇਗਾ। ਔਰ ਇਹ ਉਹਨਾਂ ਨੇ ਕਿਹਾ ਵੀ ਇਹ ਅਸੀਂ ਸਾਰਾ ਪਲਾਨ ਕਰ ਲਿਆ। ਰੈਸਟ੍ਰਿਕਸ਼ਨਸ ਵੁੱਡ ਦੈਨ ਬੀ ਰੋਲਡ ਆਊਟ ਇਨ ਸਟੇਜਿਸ starting in 2024, beginning with a sharp reduction of number of authorized sellers। ਉਹਨਾਂ ਦੇ ਉੱਤੇ ਪਾਬੰਦੀ ਵੇਚਣ ਵਾਲਿਆਂ ਤੇ, followed by reduced nicotine requirements 2025 ਚ ਘਟ ਜਾਏਗੀ ਉਹਦੀ, and creation of smoke free generation starting in 2027 ਕਿ 2027 ਤੱਕ ਪਹੁੰਚਦੇ ਆ ਜਿਹੜੀ ਹੈ ਉਹ ਬਿਲਕੁਲ ਸਮੋਕ ਫ੍ਰੀ ਜਨਰੇਸ਼ਨ ਹੋਏਗੀ। ਕਾਸ਼ ਨਿਊਜ਼ੀਲੈਂਡ ਦੀ ਇਸ ਖਬਰ ਨੂੰ ਸਾਡੇ ਪੰਜਾਬ ਦੇ ਜਿਹੜੇ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਸਬਜ਼ ਬਾਗ ਲੋਕਾਂ ਨੂੰ ਦਿਖਾ ਰਹੇ ਨੇ, ਕੋਈ 1000 ਰੁਪਈਆ ਹਰ ਔਰਤ ਨੂੰ ਪੰਜਾਬ ਦੀ ਨੂੰ ਦੇਗਾ, ਕੋਈ ਮੁਫਤ ਆ ਦੇ ਦੇਗਾ, ਕੋਈ ਮੁਫਤ ਉਹ ਦੇ ਦੇਗਾ। ਮੈਂ ਸਮਝਦਾ ਹਾਂ ਵੀ ਪੰਜਾਬ ਦੇ ਵਿੱਚ ਜੇ ਨਸ਼ਿਆਂ ਦਾ ਖਾਤਮਾ ਹੋ ਜਾਏ, ਇਹ ਸ਼ਰਾਬ, ਤੰਬਾਕੂ ਔਰ ਜਿਹੜੀਆਂ ਦੂਸਰੇ ਇਲੀਗਲ ਡਰੱਗ ਇੰਡਸਟਰੀ ਪੰਜਾਬ 'ਚ ਹੈ, ਪੰਜਾਬ ਦੀ ਜਵਾਨੀ ਦੇ ਵਿੱਚ, ਪੰਜਾਬ ਦੀ ਧਰਤੀ ਦੇ ਉੱਤੇ ਉਹ ਕੁਛ ਹੈ ਕਿ ਉਹ ਸਾਰੇ ਮੁਲਕ ਨੂੰ ਖਵਾ ਰਹੇ ਨੇ ਪਹਿਲਾਂ ਹੀ, ਉਹ ਦੁਨੀਆ ਦੇ ਲਈ ਇੱਕ ਰੋਲ ਮਾਡਲ ਸਟੇਟ ਹੋਏਗੀ। ਔਰ ਅਸੀਂ ਸਮਝਦੇ ਹਾਂ ਵੀ ਨਿਊਜ਼ੀਲੈਂਡ ਨੇ ਜਿਵੇਂ ਕੋਵਿਡ-19 ਨੂੰ ਕੰਟਰੋਲ ਕੀਤਾ, ਉਹਨਾਂ ਦੀ ਡਾਇਨਾਮਿਕ ਪ੍ਰਾਈਮ ਮਿਨਿਸਟਰ ਨੇ, ਹੁਣ ਜਿਹੜਾ ਇਹ ਪਾਰਟ ਹੈ ਇਹ ਵੀ ਅਲਟੀਮੇਟਲੀ ਇਵੇਂ ਹੀ ਹੁੰਦਾ ਵੀ ਭੂਟਾਨ ਪਹਿਲਾ ਮੁਲਕ ਸੀ, ਨਿਊਜ਼ੀਲੈਂਡ ਉਸ ਪਾਸੇ ਜਾ ਰਿਹਾ ਹੈ। ਹੌਲੀ ਹੌਲੀ ਅਸੀਂ ਉਹ ਟ੍ਰੈਂਡ ਯੂਰਪ ਦੇ ਵਿੱਚ ਦੇਖਾਂਗੇ, ਪਰ ਜੇ ਸਾਡੀ ਆਪਣੀ ਧਰਤੀ ਦੇ ਉੱਤੇ ਉਹ ਸ਼ਰਾਬ ਦੀ
ਔਰ ਤੰਬਾਕੂ ਦੀ ਔਰ ਨਸ਼ਿਆਂ ਦੀ ਜਿਹੜੀ ਹੈ ਉਹ, ਜਿਵੇਂ ਇੱਕ ਨੇ ਬੀਬੀ ਨੇ ਫਿਲਮ ਬਣਾਈ ਸੀ ਸਿੱਖ ਕੁੜੀ ਨੇ, 6ਵਾਂ ਦਰਿਆ, ਕਿ ਕਦੇ ਪੰਜਾਬ ਨੂੰ 5 ਦਰਿਆਵਾਂ ਦੀ ਧਰਤੀ ਕਹਿੰਦੇ ਸੀ, 6ਵਾਂ ਦਰਿਆ ਨਸ਼ਿਆਂ ਦਾ ਜਿਹੜਾ ਸਾਡੀ ਜਵਾਨੀ ਨੂੰ ਰੋੜ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ, ਵਿਊਅਰਸ ਜੇ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।